व्यूअर्स फिर दोबारा तुहाडा स्वागत है प्रोग्राम सच्चो सच विच। जी डॉक्टर साहब हुण साडे दर्शकां नूं दसो अज दे दिन दी सिख हिस्टरी अते वर्ल्ड हिस्टरी विच अज दे दिन दी की अहमियत है। सिख इतिहास के हवाले नाल 1843 ਦੇ ਵਿੱਚ ਸੁਚੇਤ ਸਿੰਘ ਡੋਗਰਾ ਜਿਹੜਾ ਕਿ ਧਿਆਨ ਸਿੰਘ ਤੇ ਗੁਲਾਬ ਸਿੰਘ ਡੋਗਰਿਆਂ ਦਾ ਭਰਾ ਸੀ, ਇਹ ਲਾਹੌਰ ਦੇ ਵਿੱਚ ਮਾਰਿਆ ਗਿਆ ਜੀ। ਇਸ ਨੂੰ ਇਹਦੇ ਭਤੀਜੇ ਨੇ ਹੀਰਾ ਸਿੰਘ ਨੇ ਫੌਜ ਲਿਆ ਕੇ ਮਾਰਿਆ, ਕਿਉਂਕਿ ਇਹਨਾਂ ਭਰਾਵਾਂ ਦਾ ਆਪਸ ਦੇ ਵਿੱਚ ਵੀ ਬਹੁਤ ਜ਼ਿਆਦਾ ਐਂਬੀਸ਼ਨ ਸੀ, ਕਿਉਂਕਿ ਧਿਆਨ ਸਿੰਘ ਵੱਡਾ ਸੀ, ਉਹ ਆਪਣੇ ਮੁੰਡੇ ਨੂੰ ਹੀਰਾ ਸਿੰਘ ਨੂੰ ਇਸ ਸਿੱਖ ਤਖਤ ਦਾ ਵਾਰਿਸ ਬਣਾਉਣਾ ਚਾਹੁੰਦਾ ਸੀ। ਗੁਲਾਬ ਸਿੰਘ ਆਪਣੀ ਖੇਡ ਦੇ ਉੱਤੇ ਸੀ ਤੇ ਸੁਚੇਤ ਸਿੰਘ ਜਿਹੜਾ ਹੈ ਇਹ ਵਿੱਚ ਇਹਨਾਂ ਦੇ ਆ ਗਿਆ ਤੇ ਇਸ ਦਾ ਜਿਹੜਾ ਉਹਨੇ ਹੀਰਾ ਸਿੰਘ ਨੇ ਧਿਆਨ ਸਿੰਘ ਦੇ ਮੁੰਡੇ ਨੇ ਸਿੱਖ ਫੌਜ ਲੈ ਕੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜੀ। 1915 ਦੇ ਵਿੱਚ ਗਦਰ ਪਾਰਟੀ ਦੇ 5 ਆਗੂਆਂ ਨੂੰ ਫਾਂਸੀ ਦਿੱਤੀ ਗਈ, ਜਿਨ੍ਹਾਂ ਨੂੰ ਜੋ 4 ਨੂੰ ਲਾਹੌਰ ਦੀ ਜੇਲ੍ਹ 'ਚ ਔਰ 5ਵੇਂ ਆਗੂ ਨੂੰ ਜਿਹੜੀ ਹੈ ਉਹ ਮਿੰਟ ਗੁਮਰੀ ਦੀ ਜੇਲ੍ਹ 'ਚ ਫਾਂਸੀ ਦਿੱਤੀ ਗਈ ਜੀ। 1940 ਦੇ ਵਿੱਚ ਜਦੋਂ ਕਿ ਅੰਗਰੇਜ਼ ਇਹ ਅੰਦਾਜ਼ਾ ਲਾ ਰਹੇ ਸੀ ਕਿ ਵੀ ਵਰਲਡ ਵਾਰ ਤਾਂ ਜੇ ਸ਼ੁਰੂ ਹੋਇਆ ਸੀ, ਸੈਕੰਡ ਵਰਲਡ ਵਾਰ, ਕਿ ਵੀ ਜੇ ਭਾਰਤ ਨੂੰ ਛੱਡਣਾ ਕਿਸੇ ਸਟੇਜ 'ਤੇ ਛੱਡਣਾ ਪੈਂਦਾ ਤਾਂ ਕਿਸ ਕਿਸਮ ਦਾ ਸਿਸਟਮ ਅਸੀਂ ਦਈਏ। ਸੋ ਸਰ ਕ੍ਰਿਪਸ ਦੇ ਜਿਹੜਾ ਇੱਕ ਮਿਸ਼ਨ ਉਹਨਾਂ ਨੇ ਭੇਜਿਆ, ਉਹਦਾ ਮੁਖੀ ਮਿਸਟਰ ਕ੍ਰਿਪਸ ਸੀ ਜੀ। ਤੇ ਉਹ ਅੱਡ-ਅੱਡ ਧਿਰਾਂ ਨੂੰ ਮਿਲਿਆ, ਸਿੱਖਾਂ ਦੇ ਨੁਮਾਇੰਦੇ ਵੀ ਮਿਲੇ ਔਰ ਉਹਨੇ ਕ੍ਰਿਪਸ ਨੇ, ਔਰ ਇਹਦਾ ਜ਼ਿਕਰ ਸਰ ਕਪੂਰ ਸਿੰਘ ਨੇ ਸਾਚੀ ਸਾਖੀ 'ਚ ਵੀ ਕੀਤਾ ਹੈ, ਕ੍ਰਿਪਸ ਨੇ ਸਿੱਖਾਂ ਨੂੰ, ਸਿੱਖ ਨੇਤਾਵਾਂ ਨੂੰ ਅੱਡ-ਅੱਡ ਪ੍ਰੋਪੋਜੀਸ਼ਨਸ ਦਿੱਤੀਆਂ ਕਿ ਕਿਵੇਂ ਸਿੱਖਾਂ ਦਾ ਫਿਊਚਰ ਜਿਹੜਾ ਹੈ ਉਹ ਸੁਰੱਖਿਅਤ ਹੋ ਸਕਦਾ ਹੈ ਜੀ। ਲੇਕਿਨ ਕਿਉਂਕਿ ਅਕਲ ਦੇ ਨਾਲ ਵੈਰ ਸੀ, ਕਿਸੇ ਹੱਦ ਤੱਕ ਕਾਂਗਰਸ ਦੇ ਢਹਿ ਚੜ੍ਹੇ ਹੋਏ ਸੀ, ਸੋ ਉਸ ਵੱਲੋਂ ਦਿੱਤੀਆਂ ਗਈਆਂ ਬੜੀਆਂ ਕ੍ਰੀਏਟਿਵ ਸੁਜੈਸ਼ਨਸ ਨੂੰ ਵੀ ਜਿਹੜਾ ਬਿਲਕੁਲ ਗੌਲਿਆ ਨਹੀਂ ਸਿੱਖ ਨੇਤਾਵਾਂ ਨੇ। ਨਤੀਜੇ ਦੇ ਤੌਰ 'ਤੇ ਅਸੀਂ ਭਾਰਤ ਦੇ ਨਕਸ਼ੇ ਦੀ ਕੈਦ 47 'ਚ ਆ ਗਏ ਜੀ ਔਰ ਪਿਛਲੇ 67-68 ਸਾਲ ਤੋਂ ਅਸੀਂ ਇੱਕ ਗੁਲਾਮਾਂ ਵਾਲਾ ਜੀਵਨ ਜੀ ਰਹੇ ਹਾਂ ਜੀ। 1939 ਦੇ ਵਿੱਚ ਅਕਾਲੀ ਦਲ ਨੇ ਜਿਹੜਾ ਹੈ ਉਹ ਅਕਾਲ ਰੈਜੀਮੈਂਟ ਕਾਇਮ ਕੀਤੀ। ਇਹ ਵੀ ਐਵੇਂ ਇੱਕ ਵਨ ਅਪਮੈਨਸ਼ਿਪ ਵਾਲੀ ਅਪਰੋਚ ਸੀ ਕਿ ਜੀ ਮੁਸਲਿਮ ਲੀਗ ਨੇ ਫਲਾਣੇ ਖਿਦਮਤਗਾਰ ਬਣਾ ਲਏ ਨੇ, ਦੂਜਿਆਂ ਨੇ ਹਿੰਦੂਆਂ ਦਾ RSS ਸੀ ਕਿ ਅਸੀਂ ਵੀ ਅਪ ਕਰ ਰਹੇ ਹਾਂ, ਉਹ ਇੱਕ ਅੱਧੀ ਪਰੇਡ ਕਰਾ ਦੇਣੀ ਉਹਨਾਂ ਦੀ ਕਿਤੇ, ਜਦੋਂ ਅਕਾਲੀ ਕਾਨਫਰੰਸ ਹੋਣੀ 5-7 ਹਜ਼ਾਰ ਬੰਦਾ ਨੀਲੀਆਂ ਪੱਗਾਂ ਉੱਤੇ, ਪੱਗਾਂ ਦੇ ਚੱਕਰ ਲਾਏ ਹੋਏ ਨੇ। ਇਸੇ ਤਰ੍ਹਾਂ ਹੀ ਬਾਅਦ ਦੇ ਵਿੱਚ ਵੀਰ ਖਾਲਸਾ ਦਲ ਨਾਂ ਦੀ ਜਥੇਬੰਦੀ ਵੀ ਮਾਸਟਰ ਤਾਰਾ ਸਿੰਘ ਨੇ ਫਾਊਂਡ ਕੀਤੀ, ਪਰ ਕਦੇ ਵੀ ਕੋਈ ਗੰਭੀਰਤਾ ਦੇ ਨਾਲ, ਲੌਂਗ ਟਰਮ ਪਲੈਨਿੰਗ ਦੇ ਨਾਲ ਕੁਝ ਵੀ ਨਹੀਂ ਸੀ। ਇਹ ਜ਼ਿਆਦਾ ਜਿਹੜਾ ਰਿਐਕਸ਼ਨਰੀ ਅਪਰੋਚ ਸੀ ਔਰ ਜਿਹੜਾ ਉਹ ਦਿਖਾਵਾ ਮਾਤਰ ਜ਼ਿਆਦਾ ਸੀ ਜੀ। 1970 ਦੇ ਵਿੱਚ ਜਦੋਂ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਟੁੱਟੀ, ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ, ਗਿਆਨੀ ਭੁਪਿੰਦਰ ਸਿੰਘ ਨੂੰ ਉਹਨੇ MP ਬਣਾਇਆ ਔਰ ਫਤਿਹ ਸਿੰਘ ਦਾ ਵਿਰੋਧ ਕੀਤਾ ਜੀ। ਤੇ ਫਿਰ ਅਗਲੇ ਦਿਨ ਅਕਾਲੀ MLA ਨੇ ਬਾਦਲ ਨੂੰ ਆਪਣਾ ਲੀਡਰ ਚੁਣਿਆ। ਸੋ 1970 'ਚ ਪਹਿਲੀ ਵਾਰ ਬਾਦਲ ਜਿਹੜਾ ਹੈ ਉਹ ਚੀਫ ਮਿਨਿਸਟਰ ਬਣੇ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1790 ਦੇ ਵਿੱਚ ਪਹਿਲੀ ਵਾਰ ਜਿਹੜੇ ਤਸਮੇ ਨੇ ਬੂਟਾਂ ਦੇ ਵਿੱਚ ਪੈਂਦੇ ਸ਼ੂਜ਼, ਇਹ ਇਜਾਦ ਕੀਤੇ ਗਏ। ਜੇ ਇਹ ਨਾ ਹੁੰਦੇ ਫਿਰ ਤਸਮੇ ਖਿੱਚ ਕੇ ਨਾ ਬੰਨਣੇ ਪੈਣੇ ਸੀ, ਨਾ ਝੁਕਣਾ ਪੈਂਦਾ। ਸੋ ਉਸ ਤੋਂ ਪਹਿਲਾਂ ਉਹੀ ਘੁੰਮਦੇ ਸੀ, ਤਸਮੇ ਹੈ ਹੀ ਨਹੀਂ ਸੀ। 1790 'ਚ ਪਹਿਲੀ ਵਾਰੀ ਸ਼ੂ ਲੇਸ ਇਨਵੈਂਟ ਹੋਏ ਜੀ। 1841 ਦੇ ਵਿੱਚ ਪਹਿਲਾ US ਫਾਇਰ ਇੰਜਨ ਜਿਹੜਾ ਹੈ ਉਹ ਟੈਸਟ ਹੋਇਆ ਨਿਊਯਾਰਕ ਦੇ ਵਿੱਚ। 1884 ਦੇ ਵਿੱਚ ਪਹਿਲੀ ਲੌਂਗ ਡਿਸਟੈਂਸ ਫੋਨ ਕਾਲ ਜਿਹੜੀ ਹੈ ਨਿਊਯਾਰਕ ਟੂ ਬੋਸਟਨ ਹੋਈ ਜੀ। ਹੁਣ ਤਾਂ ਫੋਨਾਂ ਤੋਂ ਹੀ ਨਹੀਂ ਲੱਗਦੇ ਸਾਰਾ ਦਿਨ ਜੀ ਜੀ। 1912 ਦੇ ਵਿੱਚ ਜਾਪਾਨੀਆਂ ਨੇ ਚੈਰੀ ਜਿਹੜੇ ਨੇ ਬਲੌਸਮਿੰਗ ਫਲਾਵਰਸ ਦੇ ਪਲਾਂਟਸ ਦਿੱਤੇ। ਅਜੇ ਵੀ ਵਾਸ਼ਿੰਗਟਨ ਦੇ ਵਿੱਚ ਉਹਨੂੰ ਚੈਰੀ ਬਲੌਸਮ ਸੀਜ਼ਨ ਕਹਿੰਦੇ ਨੇ। ਉਹ 4-5 ਦਿਨ ਹੁੰਦੇ ਨੇ, ਨਿੱਕੇ ਨਿੱਕੇ ਨੇ ਉਹਨਾਂ ਦੇ ਇਕੱਠੇ ਲੱਗੇ ਹੋਏ ਪਲਾਂਟਸ, ਉਹ ਫਿਰ ਪੂਰੇ ਮਹਿਕਦੇ ਨੇ ਤੇ ਉਦੋਂ ਲੋਕ ਆਉਂਦੇ ਨੇ, ਫੋਟੋਆਂ ਲਵਾਉਂਦੇ ਨੇ। ਔਰ ਦੂਸਰੇ ਇਹ ਜਿਹੜੇ ਟਰੀਜ਼ ਸੀ ਇਹ 1912 ਦੇ ਵਿੱਚ ਜਾਪਾਨੀਆਂ ਨੇ ਗਿਫਟ ਕੀਤੇ ਸੀ ਅਮਰੀਕਾ ਨੂੰ ਜੀ। 1914 ਦੇ ਵਿੱਚ ਪਹਿਲੀ ਵਾਰ ਸਕਸੈਸਫੁਲ ਬਲੱਡ ਟ੍ਰਾਂਸਫਿਊਜ਼ਨ, ਖੂਨ ਦਾ ਜਿਹੜਾ ਦੂਜੇ ਨੂੰ ਲਾਣੇ, ਇਹ ਬਰਸਲਸ ਦੇ ਵਿੱਚ ਇਹਦਾ ਐਕਸਪੈਰੀਮੈਂਟ ਹੋਇਆ ਜੀ। 1924 ਦੇ ਵਿੱਚ ਕੈਨੇਡਾ ਨੇ USSR ਨੂੰ, ਯੂਨਾਈਟਿਡ ਸਟੇਟਸ ਆਫ ਸੋਵੀਅਤ ਰਸ਼ੀਆ, ਉਹਨਾਂ ਨੂੰ ਰੈਕਗਨਾਈਜ਼ ਕੀਤਾ। ਔਰ 1944 ਦੇ ਵਿੱਚ ਲਿਥੁਆਨੀਆ ਜਿਹੜਾ ਅੱਜ ਮੁਲਕ ਹੈ, ਇਸ ਥਾਂ ਤੇ ਹਜ਼ਾਰਾਂ ਯਹੂਦੀਆਂ ਨੂੰ ਜਿਹੜਾ ਸਰੇ ਬਾਜ਼ਾਰ ਕਤਲ ਕੀਤਾ ਗਿਆ ਜੀ। ਔਰ 1976 ਦੇ ਵਿੱਚ ਪਹਿਲੀ ਵਾਰ ਵਾਸ਼ਿੰਗਟਨ DC ਦੇ ਵਿੱਚ ਅੰਡਰਗਰਾਉਂਡ ਮੈਟਰੋ ਜਿਹੜੀ ਹੈ ਉਹ ਸ਼ੁਰੂ ਹੋਈ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਵਿੱਚ ਉਹਨੂੰ ਕੋਈ ਇਤਰਾਜ਼ ਨਹੀਂ।
ਜੀ ਡਾਕਟਰ ਸਾਹਿਬ? ਦੇਖੋ, ਇਹ ਮੇਨ ਖਬਰ ਹੈ ਅੱਜ ਦੀ। ਚੰਗੀ ਗੱਲ ਹੈ ਕਿ ਵੀ ਹੁਣ ਜਦੋਂ ਕਿ ਬੰਦਾ ਬਿਲਕੁਲ ਆਪਣੀ ਲਗਭਗ ਹੋਸ਼ੋ ਹਵਾਸ਼ ਗਵਾ ਬੈਠਾ ਹੈ ਜੀ, ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਜਿਹੜੇ ਪਿਛਲੇ ਦਿਨਾਂ 'ਚ ਉਹਨਾਂ ਨੂੰ ਮਿਲ ਕੇ ਆਏ ਨੇ, ਉਹਨਾਂ ਨਾਲ ਮੇਰੀ ਗੱਲ ਹੋਈ ਜੀ, ਤੇ ਉਹਨਾਂ ਨੇ ਦੱਸਿਆ ਕਿ ਵੀ ਉਹਨਾਂ ਨੂੰ ਮਿਲਣ ਗਏ ਸੀ। ਮੈਂ ਕਿਹਾ ਤੁਹਾਡੇ ਨਾਲ ਗੱਲਬਾਤ ਹੋਈ? ਕਹਿੰਦੇ ਜੀ ਗੱਲਬਾਤ ਤਾਂ ਕੀ ਹੋਣੀ ਸੀ, ਉਹ ਤਾਂ ਹੋਸ਼ੋ ਹਵਾਸ਼ ਹੀ ਨਹੀਂ। ਜੀ, ਸੋ ਮੈਂਟਲੀ ਇਸ ਲੈਵਲ ਤੱਕ ਉਹ ਚਲੇ ਗਏ ਨੇ। ਤੇ ਹੁਣ ਲਗਭਗ 18 ਸਾਲ ਬਾਅਦ ਜਿਹੜੀ ਗਵਰਨਮੈਂਟ ਨੇ ਕਿੰਨੇ ਸਾਲ ਪਹਿਲਾਂ ਇੱਕ ਝੂਠੇ ਬੇਗੁਨਾਹ ਬੰਦੇ ਨੂੰ ਝੂਠੇ ਗਵਾਹਾਂ ਤੇ ਆਧਾਰਿਤ ਜੇਲ੍ਹ 'ਚ ਰੱਖਿਆ, ਫਿਰ ਇਹਦੇ ਬਾਵਜੂਦ ਕਿ ਉਹਦੀ ਮੈਂਟਲ ਸਟੇਟ ਵਿਗੜਦੀ ਗਈ ਜੀ, ਔਰ ਉਹਨੇ ਰਹਿਮ ਨਹੀਂ ਕੀਤਾ ਕਿ ਵੀ ਇਸ ਗੱਲ ਨੂੰ ਉਹਨੂੰ ਮੈਡੀਕਲ ਗਰਾਊਂਡ 'ਤੇ ਹੀ ਰਿਲੀਜ਼ ਕੀਤਾ ਜਾਏ। ਹੁਣ ਕਿਉਂਕਿ ਸੁਪਰੀਮ ਕੋਰਟ ਨੇ ਆਲਰੇਡੀ ਪ੍ਰੈਸੀਡੈਂਟ ਸੈਟਿੰਗ ਕੇਸ ਜਿਹੜਾ ਹੈ ਪਿਛਲੇ ਕੇਸ ਦੇ ਵਿੱਚ ਡਿਸਾਈਡ ਕਰ ਹੀ ਦਿੱਤਾ ਹੈ ਕਿ ਜਦੋਂ ਕੋਈ ਚੀਜ਼ ਇੰਨੀ ਲੰਬੀ ਹੋ ਜਾਏਗੀ ਮਰਸੀ ਪੈਟੀਸ਼ਨ ਤੇ ਉਹ ਆਟੋਮੈਟਿਕਲੀ ਕਮਿਊਟ ਕਰਨੀ ਪਏਗੀ। ਜੀ, ਜੀ, ਸੋ ਹੁਣ ਜਿਹੜਾ ਉਹਨਾਂ ਦਾ ਅਟਰਨੀ ਜਨਰਲ ਹੈ ਇੰਡੀਅਨ ਗਵਰਨਮੈਂਟ ਦਾ, ਉਹਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਜੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੇ ਇਸ ਦੇ ਥੱਲੇ ਉਹਨਾਂ ਦੀ ਉਮਰ ਕੈਦ ਬਦਲ ਦਿੱਤੀ ਜਾਂਦੀ। ਪਰ ਹੁਣ ਅਸੀਂ ਸਮਝਦੇ ਹਾਂ ਵੀ ਹੁਣ ਤਾਂ ਇਹੀ ਹੈ ਕਿ ਜੇ ਫੌਰਨ ਉਹਨਾਂ ਦੀ ਰਿਲੀਜ਼ ਹੁੰਦੀ ਹੈ ਬਾਹਰ ਆਜ਼ਾਦ ਫਿਜ਼ਾ 'ਚ ਟੌਪ ਜਿਹੜੇ ਡਾਕਟਰਸ ਦੇ ਥੱਲੇ ਘਰੇਲੂ ਉਹਨਾਂ ਦੀ ਸੰਘਣੀ ਕੈਨੇਡਾ 'ਚ ਰਹਿੰਦੇ ਨੇ, ਉਹਨਾਂ ਦੇ ਥੱਲੇ ਉਹਨਾਂ ਦਾ ਇਲਾਜ ਹੋਏ, ਕੋਈ ਰਿਕਵਰੀ ਹੋ ਜਾਏ, ਇਹ ਵੱਖਰੀ ਗੱਲ ਹੈ। ਚਲੋ ਬਹੁਤ ਸਾਰੇ ਆਪਣੇ ਆਪ ਨੂੰ ਵਧਾਈਆਂ ਦੇਣ ਵਾਲੇ ਵੀ ਹੋਣਗੇ। ਮੱਕੜ ਨੇ ਵੀ ਬੜਾ ਆਪਣੀ ਪਿੱਠ ਤੇ ਥਾਪੀ ਦਿੱਤੀ ਹੈ ਜੀ, ਸ਼੍ਰੋਮਣੀ ਕਮੇਟੀ ਨੇ ਆਹ ਕਿਹਾ ਸੀ, ਉਹ ਕਿਹਾ ਸੀ, ਪਰ ਇਹ ਬੜਾ ਸਾਡੇ ਕਰਕੇ ਹੀ ਹੋ ਗਿਆ। ਇੱਦਾਂ ਹੀ ਹੋਰ ਵੀ ਕਈ ਦੇਣਗੇ। ਪਰ ਹੁਣ ਤਾਂ ਅਸੀਂ ਇਹਨੂੰ ਹਿਊਮੈਨੀਟੇਰੀਅਨ ਇਨਸਾਨੀ ਐਂਗਲ ਤੋਂ ਦੇਖਦੇ ਹਾਂ ਜੀ, ਕਿ ਵੀ ਉਹਨਾਂ ਦੀ ਇਮੀਡੀਏਟ ਰਿਲੀਜ਼ ਔਰ ਜੇ ਉਹਨਾਂ ਦਾ ਇਲਾਜ ਹੋ ਸਕੇ ਔਰ ਉਹ ਕੋਈ ਰਿਕਵਰ ਹੋ ਸਕਣ ਜੀ, ਤੇ ਘੱਟੋ ਘੱਟ ਉਹ ਸਿੰਘਣੀ ਨੂੰ ਜਿਹਨੇ 18 ਸਾਲ ਗੁਜ਼ਾਰੇ ਨੇ ਉਸ ਉਡੀਕ ਦੇ ਵਿੱਚ, ਉਹਦਾ ਘਰ ਵਸ ਜਾਏ। ਇਸ ਤੋਂ ਬਿਯੋਂਡ ਤਾਂ ਬਾਕੀ ਤਾਂ ਜ਼ਲਾਲਤ ਹੈ। ਜੀ, ਸਾਡਾ ਅਗਲਾ ਸਵਾਲ ਹੈ, ਹੁਣ ਚਾਰੇ ਪਾਸੇ ਹਰ ਹਰ ਮੋਦੀ ਦੇ ਨਾਰੇ ਗੂੰਜ ਰਹੇ ਹਨ, ਕੀ ਮੋਦੀ ਹੁਣ ਸ਼ਿਵ ਜੀ ਦਾ ਅਵਤਾਰ ਬਣ ਗਿਆ ਹੈ? ਜੀ ਡਾਕਟਰ ਸਾਹਿਬ? ਦੇਖੋ, ਨਾਰੇ ਤਾਂ ਇਹ ਗੂੰਜੇ ਕਿ ਹਰ ਹਰ ਮੋਦੀ, ਘਰ ਘਰ ਮੋਦੀ, ਇਹ ਨਾਰਾ ਸੀ। ਹੁਣ ਹਰ ਹਰ ਮਹਾਦੇਵ ਦਾ ਜਿਹੜਾ ਇਹਨਾਂ ਦਾ ਸਲੋਗਨ ਹੈਗਾ, ਮਹਾਦੇਵ ਸ਼ਿਵ ਜੀ ਦੇ ਲਈ ਹੈ ਜੀ, ਔਰ ਜ਼ਾਹਰ ਹੈ ਕਿ ਇਸ ਵੇਲੇ ਜਿਸ ਕਦਰ ਮੋਦੀ ਦੇ ਫਾਲੋਅਰਸ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਮਿੱਥਿਆ ਹੋਇਆ ਹੈ ਔਰ ਆਰਐਸਐਸ ਨੇ ਖਾਸ ਤੌਰ ਤੇ ਜੀ, ਉਹਨਾਂ ਨੂੰ ਆਪਣੇ ਧਰਮ ਦੇ ਜਿਹੜੇ ਸ਼ਿਵ ਜੀ ਮਹਾਰਾਜ ਜਿਨ੍ਹਾਂ ਨੂੰ ਕਹਿੰਦੇ ਨੇ ਭੋਲੇ ਸ਼ੰਕਰ, ਕੈਲਾਸ਼ ਪਰਬਤ ਤੇ ਬੈਠੇ, ਉਹਨਾਂ ਦੇ ਸਾਰੇ ਸਰੀਰ ਤੇ ਸਵਾਹ ਮਲੀ ਹੋਈ ਹੈ, ਗਲ ਦੇ ਵਿੱਚ ਨਾਗ ਪਾਇਆ ਹੋਇਆ ਹੈ, ਨਾਗ ਇੱਕ ਜਟਾਵਾਂ ਚੋਂ ਵੀ ਨਿਕਲ ਰਿਹਾ ਹੈ, ਗੰਗਾ ਵੀ ਉਹਨਾਂ ਦੀ ਜਟਾਵਾਂ ਚੋਂ ਨਿਕਲ, ਉਹਨਾਂ ਦੇ ਵਿਸ਼ਵਾਸ ਨੇ ਜੀ, ਔਰ ਹੁਣ ਮੋਦੀ ਨੂੰ ਉਸ ਲੈਵਲ ਤੱਕ ਲੈ ਗਏ ਵੀ ਇੱਕ ਪਾਸੇ ਤਾਂ ਉਹ ਬੰਦਾ ਜਿਹੜਾ ਬਿਲਕੁਲ ਜਿਹੜਾ ਕਾਤਲ ਹੈ, ਹਜ਼ਾਰਾਂ ਮੁਸਲਮਾਨਾਂ ਦਾ ਕਾਤਲ ਹੈ ਜੀ, ਜਿਸ ਬੰਦੇ ਦਾ, ਔਰ ਕਿਸੇ ਨੇ ਪਿੱਛੇ ਠੀਕ ਕਿਹਾ, ਕਹਿੰਦੇ ਜੀ ਉਹ ਤਾਂ ਕਹਿੰਦਾ ਮੈਂ ਚਾਹ ਵੇਚਣ ਵਾਲਾ, ਇਹ ਚਾਹ ਵੇਚਣ ਵਾਲਾ ਨਹੀਂ, ਇਹ ਦੇਸ਼ ਵੇਚੇਗਾ। ਜਿਵੇਂ ਇਹਨੇ ਗੁਜਰਾਤ ਵੇਚਿਆ ਅੰਬਾਨੀਆਂ ਨੂੰ, ਦੂਜਿਆਂ ਨੂੰ। ਔਰ ਕੇਜਰੀਵਾਲ ਭਾਵੇਂ ਜਿਹੜਾ ਉਹ ਉਸਨੇ ਜਾ ਕੇ ਵਾਰਾਣਸੀ 'ਚ ਉਹਨੂੰ ਚੈਲੰਜ ਕੀਤਾ ਔਰ ਉਹਨੇ ਕਿਹਾ ਕਿ ਵੀ ਇਹ ਗੁਜਰਾਤ ਦਾ ਤੁਸੀਂ ਜਾ ਕੇ ਦੇਖੋ ਤਾਂ ਸਹੀ, ਵੀ ਮੀਡੀਆ ਨੇ ਇੱਕ ਹਾਈਪ ਕ੍ਰੀਏਟ ਕਰਤੀ ਹੈ ਕਿ ਗੁਜਰਾਤ ਦਾ ਬੜਾ ਵਿਕਾਸ ਹੋਇਆ। ਕਹਿੰਦਾ ਮੈਂ ਜਾ ਕੇ ਦੇਖ ਕੇ ਆਇਆ ਉੱਥੇ ਕਿਹੜਾ ਵਿਕਾਸ ਹੋਇਆ ਜੀ। ਸੋ ਕੁੱਲ ਮਿਲਾ ਕੇ ਇਹ ਹੁਣ ਨਾਰਾ ਦੇਣਾ ਕਿ ਜਿਹੜਾ ਸ਼ਿਵ ਜੀ ਲਈ ਨਾਰਾ ਵਰਤਿਆ ਜਾਂਦਾ ਹੈ ਕਿ ਵੀ ਹੁਣ ਇਹ ਸ਼ਿਵ ਜੀ ਦਾ ਅਵਤਾਰ ਬਣ ਗਿਆ। ਚੰਗੀ ਗੱਲ ਹੈ ਕਿ ਹਿੰਦੂ ਸ਼ੰਕਰਾਚਾਰੀਆ ਨੇ, ਉਹਨਾਂ ਦੇ ਹੋਰ ਆਚਾਰੀਆ ਨੇ, ਕੁਛ ਤਾਂ ਅਦਾਲਤ ਦੇ ਵਿੱਚ ਵੀ ਚਲੇ ਗਏ ਕਿ ਵੀ ਇਹ ਤਾਂ ਹਿੰਦੂਆਂ ਦੀਆਂ ਭਾਵਨਾਵਾਂ ਦਾ ਅਪਮਾਨ ਹੈ, ਇਹਨੂੰ ਇਹ ਸ਼ਿਵ ਜੀ ਬਣ ਗਿਆ ਜੀ। ਸੋ ਉਹਨੇ ਮੋਦੀ ਨੂੰ ਵੀ ਇਹ ਸਮਝ ਆਈ ਕਿ ਵੀ ਨਹੀਂ ਇਹ ਗੱਲ ਤਾਂ ਦੂਰ ਜਾਏਗੀ ਜੀ। ਉਹਨੇ ਹੁਣ ਆਪਣੇ ਫਾਲੋਅਰਸ ਨੂੰ ਕਿਹਾ ਜੀ ਨਹੀਂ ਮੈਨੂੰ ਹਰ ਹਰ ਮੋਦੀ ਨਾ ਕਹੋ। ਹਾਲਾਂਕਿ ਕਾਂਗਰਸ ਨੇ ਤੇ ਜੋਕ ਕੀਤਾ, ਉਹਨਾਂ ਨੇ ਕਿਹਾ ਹਰ ਹਰ ਮੋਦੀ ਨਹੀਂ ਹੈ, ਹਾਰ ਹਾਰ ਮੋਦੀ ਹੈ, ਇਹ ਡਿਫੀਟ ਜੀ। ਸੋ ਇਸ ਵੇਲੇ ਉਹ ਜਿਹੜਾ ਮੋਦੀ ਮਾਨੀਆ ਹੈ, ਜਿਹੜਾ ਉਹ ਪਾਗਲਪਨ ਹੈ, ਉਹ ਨਮਾਦ ਹੈ, ਉਹ ਜ਼ਾਹਰ ਹੈ ਹਰ ਥਾਂ ਤੇ ਹੋ ਰਿਹਾ। ਉਹਦੇ ਜਿਹੜੇ ਆ ਬਿਹਾਰ ਦੇ ਵਿੱਚ ਇੱਕ ਰੈਲੀ ਦੇ ਵਿੱਚ ਉਹਦੇ ਜਿਹੜੀ ਰੈਲੀ ਕਰਨ ਸੁਣਨ ਆਏ ਉਹਨਾਂ ਨੇ ਡਾਂਗਾਂ ਚਲਾਈਆਂ ਔਰ ਉੱਥੇ ਹਿੰਸਾ ਕੀਤੀ, ਪੁਲਿਸ ਨੇ ਵੀ ਲਾਠੀ ਚਾਰਜ ਕੀਤਾ। ਸੋ ਇਸ ਵੇਲੇ ਉਹ ਇੰਨਾ ਕੁ ਪਾਵਰ ਲੈਣ ਦੇ ਲਈ ਤਰਲੋ ਮੱਛੀ ਹੋ ਰਹੇ ਨੇ ਕਿ ਉਹਨਾਂ ਨੂੰ ਈਵਨ ਆਪਣੇ ਧਾਰਮਿਕ ਨੋਰਮ ਵੀ ਭੁੱਲ ਗਏ ਕਿ ਵੀ ਤੁਸੀਂ ਕਿਸ ਇੱਕ ਕ੍ਰਿਮੀਨਲ ਆਦਮੀ ਨੂੰ, ਇੱਕ ਮਰਡਰਰ ਨੂੰ ਤੁਸੀਂ ਸ਼ਿਵ ਜੀ ਦੇ ਨਾਲ ਮਿਲਾ ਰਹੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਅੱਗੇ ਹੋਏਗਾ ਕਿ ਜੇ ਇਹਦੇ ਹੱਥ 'ਚ ਪਾਵਰ ਆਈ ਫਿਰ ਦੇਖਦੇ ਰਹਿਣਾ। ਫਿਰ ਮੰਦਰਾਂ ਦੇ ਵਿੱਚ ਸ਼ਾਇਦ ਸ਼ਿਵ ਜੀ ਵਿਸ਼ਨੂੰ ਦੀ ਸਿੱਖਾਂ ਮੁਸਲਮਾਨਾਂ ਨਾਲ ਤਾਂ ਜੋ ਹੋਏਗਾ ਹੀ ਹੋਏਗਾ, ਮੰਦਰਾਂ ਦੇ ਵਿੱਚ ਵੀ ਇਹਦੀ ਨਰਿੰਦਰ ਮੋਦੀ ਦੀ ਫੋਟੋ ਉਹ ਆਪਣਾ ਬੁੱਤ ਲਵਾ ਦੇਗਾ। ਜੇ ਹਰ ਹਰ ਮੋਦੀ ਹੈ ਤਾਂ ਫਿਰ ਉਹ ਮੰਦਰਾਂ ਦੇ ਵਿੱਚ ਵੀ ਮੋਦੀ ਹੈ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕ
ਚੁਣੇ ਨੇ। ਜੀ ਪਹਿਲਾ ਸ਼ਲੋਕ ਹੈ, ਫਰੀਦਾ ਜਿਨੀ ਕੰਮੀ ਨਾਹੇ ਗੁਣ, ਜੀ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ। ਬਾਬਾ ਫਰੀਦ ਕਹਿੰਦੇ ਨੇ ਕਿ ਵੀ ਜਿਹੜੇ ਕੰਮ ਕਰਨ ਦੇ ਨਾਲ ਕੋਈ ਚੰਗਾਪਨ ਪੈਦਾ ਨਾ ਹੋਏ, ਕੋਈ ਮੈਰਿਟਸ ਨਾ ਹੋਣ, ਜਿਸ ਕੰਮ ਦੇ ਵਿੱਚ ਕੋਈ ਭਲਾਈ ਨਾ ਹੋਏ, ਕੋਈ ਚੰਗਿਆਈ ਨਾ ਹੋਏ, ਫਰੀਦਾ ਜਿਨੀ ਕੰਮੀ ਨਾਹੇ ਗੁਣ, ਜਿਹੜੇ ਕੰਮ ਤੂੰ ਕਰਦੇ ਜੀ ਉਹਨਾਂ ਦੇ ਵਿੱਚ ਜੇ ਕੋਈ ਗੁਣ ਵਾਲਾ ਕੰਮ ਨਹੀਂ ਹੈ, ਚੰਗਾ ਕੰਮ ਨਹੀਂ ਹੈ, ਤੇ ਕਮੜੇ ਵਿਸਾਰ, ਛੱਡ ਦਿਓ ਕੰਮ। ਜੀ ਜੀ ਕਿਉਂਕਿ ਜੇ ਤੂੰ ਐਸਾ ਕੰਮ ਫਿਰ ਵੀ ਨਹੀਂ ਛੱਡੇਗਾ, ਕਰੇਗਾ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਤੇ ਜਦੋਂ ਰੱਬ ਦੇ ਸਾਹਮਣੇ ਤੂੰ ਜਵਾਬਦੇਹ ਹੋਏਗਾ ਆਪਣੇ ਜੀਵਨ ਦੇ ਕੰਮਾਂ ਲਈ, ਤੇ ਫਿਰ ਤੁਹਾਨੂੰ ਉੱਥੇ ਰੱਬ ਦੀ ਦਰਗਾਹ 'ਚ ਸ਼ਰਮਿੰਦਗੀ ਉਠਾਉਣੀ ਪਏਗੀ। ਜੀ ਔਰ ਦੂਸਰਾ ਸ਼ਲੋਕ ਹੈ, ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਬਾਬਾ ਫਰੀਦ ਕਹਿੰਦੇ ਨੇ ਕਿ ਆਪਣੇ ਰੱਬ ਦੇ ਦਰ ਤੇ ਦਰਵੇਸ਼ ਬਣ ਕੇ, ਦਰਵੇਸ਼ ਦਾ ਮਤਲਬ ਹੀ ਹੈ ਵੀ ਦਰ ਤੇ ਖਲੋਤਾ, ਜੀ ਜੀ ਕਿ ਉਸ ਨਿਰੰਕਾਰ ਦੇ ਦਰ ਦੇ ਉੱਤੇ ਇੱਕ ਦਰਵੇਸ਼ ਬਣ ਕੇ ਖਲੋ ਜਾਏ ਤੇ ਉਸ ਨੂੰ ਆਪਣੇ ਦਿਲੋਂ ਮਨੋਂ ਉਸ ਰੱਬ ਦੀ, ਆਪਣੇ ਪਿਆਰੇ ਦੀ ਚਾਕਰੀ ਕਰ, ਆਪਣਾ ਆਪਾ ਨਿਰੰਕਾਰ ਨੂੰ ਦੇ ਦੇ। ਜੀ ਦਿਲ ਦੀ ਲਾਹੇ ਭਰਾਂਦ, ਭਰਾਂਦ ਹੁੰਦਾ ਹੈ ਦੁਚਿੱਤੀ, ਕਨਫਿਊਜ਼ਨ, ਡਾਊਟ। ਜੀ ਆਪਣੇ ਦਿਲ ਚੋਂ ਸਾਰੇ ਸੰਸੇ ਪਾਸੇ ਰੱਖ ਕੇ ਸਚਿਆਰਤਾ ਦੇ ਨਾਲ ਆਪਣੇ ਰੱਬ ਦੇ ਲੜ ਲੱਗ ਜਾ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਤੇ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਜੀਰਾਂਦ ਕਹਿੰਦੇ ਨੇ ਪੇਸ਼ੈਂਸ। ਜੀ ਜੀ ਕਿ ਜਿਵੇਂ ਰੁੱਖ ਨੇ, ਰੁੱਖ ਖੜੇ ਨੇ, ਬਰਫ਼ ਪੈ ਰਹੀ ਹੈ, ਹਵਾ ਹੈ, ਗਰਮੀ ਹੈ, ਸਰਦੀ ਹੈ, ਉਹ ਖੜੇ ਨੇ ਬਿਨਾਂ ਸ਼ਿਕਾਇਤ ਕੀਤੇ। ਜੀ ਜੀ ਸੋ ਜਿਵੇਂ ਰੁੱਖਾਂ ਦੇ ਵਿੱਚ ਪੇਸ਼ੈਂਸ ਹੈ, ਰੁੱਖਾਂ ਦੇ ਵਿੱਚ ਸਬਰ ਹੈ, ਰੁੱਖਾਂ ਦੇ ਵਿੱਚ ਸਭ ਕੁਝ ਜਰਨ ਦੀ ਸਮਰੱਥਾ ਹੈ, ਇਸ ਤਰ੍ਹਾਂ ਜਿਹੜਾ ਰੱਬ ਦਾ ਬੰਦਾ ਹੈ, ਜਿਹੜਾ ਰੱਬ ਦਾ ਦਰਵੇਸ਼ ਆਪਣੇ ਆਪ ਨੂੰ ਕਹਿੰਦਾ ਹੈ, ਜੀ ਉਸ ਦੇ ਵਿੱਚ ਹਰ ਚੀਜ਼ ਨੂੰ ਜਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ। ਉਹ ਸ਼ਿਕਾਇਤ ਨਾ ਕਰੇ, ਉਹ ਰੋਏ ਪਿੱਟੇ ਨਾ ਕਿ ਮੈਨੂੰ ਆਹ ਮਿਲਿਆ ਉਹ ਨਹੀਂ ਮਿਲਿਆ, ਉਸ ਨੂੰ ਲੋਕ ਬੁਰਾ ਕਹਿਣ, ਭਲਾ ਕਹਿਣ, ਵੱਟੇ ਮਾਰਨ, ਨਿੰਦਣ। ਉਹ ਤਾਂ ਇਹ ਕਹੇ ਕਿ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਨਿੰਦਾ ਹੋਏ ਤਾਂ ਬੈਕੁੰਠ ਜਾਈ। ਜੇ ਕੋਈ ਨਿੰਦਦਾ ਰੱਬ ਦੇ ਬੰਦੇ ਨੂੰ, ਕਹਿੰਦਾ ਵੀ ਨਿੰਦਾ ਮੇਰੀ ਪਿਓ ਹੈ, ਨਿੰਦਾ ਮਹਿਤਾਰੀ ਮਾਂ ਨੂੰ, ਨਿੰਦਾ ਮੇਰੀ ਮਾਂ ਹੈ, ਜੇ ਮੇਰੀ ਨਿੰਦਿਆ ਹੋਏਗੀ ਮੈਂ ਤਾਂ ਹੀ ਬੈਕੁੰਠ 'ਚ ਜਾਵਾਂਗਾ, ਕਿਉਂਕਿ ਨਿੰਦਿਆ ਦੇ ਨਾਲ ਮੇਰੀ ਹਉਮੈ ਖਤਮ ਹੁੰਦੀ ਹੈ। ਸੋ ਇੱਥੇ ਬਾਬਾ ਫਰੀਦ ਇਹੀ ਯਾਦ ਕਰਵਾਉਂਦੇ ਨੇ ਕਿ ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਜੀ ਰੁੱਖਾਂ ਵਰਗੀ ਪੇਸ਼ੈਂਸ। ਤੇ ਅਸੀਂ ਜੇ ਆਪਣੇ ਆਪ ਨੂੰ ਇਸ ਕ੍ਰਾਈਟੇਰੀਏ ਤੇ ਲਿਆ ਕੇ ਦੇਖੀਏ, ਅਸੀਂ ਤਾਂ ਸ਼ਿਕਾਇਤ 'ਚ ਹੀ ਰਹਿੰਦੇ, ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਇੱਕ ਵਾਰੀ ਪਾਠ ਕਰਕੇ ਬੰਦਾ ਇੰਨੀ ਲੰਬੀ ਲਿਸਟ ਰੱਬ ਨੂੰ ਦੇ ਦਿੰਦਾ ਹੈ ਜੀ ਤੇ ਫਿਰ ਕਹਿੰਦਾ ਜੀ ਮੈਨੂੰ ਮਿਲਿਆ ਹੀ ਕੁਛ ਨਹੀਂ। ਇੱਥੇ ਹੈ ਰੁੱਖਾਂ ਦੀ ਜੀਰਾਂਦ। ਜੀ ਫਰੀਦ ਫਕੀਰ ਦੇ ਅੰਦਰ ਰੁੱਖ ਦੀ ਪੇਸ਼ੈਂਸ ਹੋਏ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਹੀ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।